ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਪੰਜਾਬ ਦਾ ਬਜਟ ਘਾਟਾ 46% ਵਧਿਆ ਤੇ ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਹੋਰ ਲੋਨ ਲੈਣਾ ਪਊਗਾ ਪੰਜਾਬ ਨੂੰ। ਵੀ ਜੀ ਜਦੋਂ ਬਜਟ ਘਾਟਾ ਵਧੂਗਾ ਤਾਂ ਹੂੰ, ਲੋਨ ਤਾਂ ਫਿਰ ਉਹ ਲੈਣਾ ਹੀ ਪਊਗਾ ਨਾ। ਜੀ। ਅਸਲ ਦੇ ਵਿੱਚ ਦੇਸ਼ ਭਰ ਦੇ ਹਵਾਲੇ ਨਾਲ ਆਰਬੀਆਈ ਨੇ ਕੁਝ ਅੰਕੜੇ ਜਾਰੀ ਕੀਤੇ ਨੇ ਹੂੰ, ਤੇ ਆਰਬੀਆਈ ਦੀ ਰਿਪੋਰਟ ਦਮ ਭਰਦੀ ਆ ਕਿ ਮੁਫਤ ਯੋਜਨਾਵਾਂ ਦੇ ਰੂਪ ਦੇ ਵਿੱਚ ਸਬਸਿਡੀਆਂ ਦੇਣ 'ਚ ਹੁਣ ਪੰਜਾਬ ਨੰਬਰ 1 ਹੋ ਗਿਆ ਹੂੰ, ਤੇ ਸਭ ਤੋਂ ਵੱਧ ਇਹਨਾਂ ਦਾ ਪੈਸਾ ਲੋਨ ਦੇ ਵਿਆਜ ਤਾਰਨ 'ਚ ਜਾਂਦਾ। ਠੀਕ ਆ। ਦੇਸ਼ 'ਚੋਂ ਨੰਬਰ 1 ਸੂਬਾ ਹੁਣ ਪੰਜਾਬ। ਹੂੰ, ਕਰਜ਼ੇ ਦਾ ਵਿਆਜ ਮੋੜਨ 'ਚ ਆਪਣੀ ਆਮਦਨ ਦਾ ਸਭ ਤੋਂ ਵੱਧ ਸਰੋਤ ਉਹ ਚਲਾ ਦਿੰਦਾ। ਹੂੰ, ਟੈਕਸ ਵਸੂਲੀ ਰਾਹੀਂ ਜਿੰਨਾ ਪੈਸਾ ਸੂਬੇ ਕੋਲ ਆਉਂਦਾ ਹੈ ਉਹਦਾ 20 ਤੋਂ 25% ਪੈਸਾ ਸਾਡਾ ਵਿਆਜ 'ਚ ਜਾਈ ਜਾਂਦਾ ਜੀ। ਤੇ ਸਾਰੇ ਸੂਬਿਆਂ ਤੋਂ ਅਸੀਂ ਮੋਹਰੀ ਹਾਂ ਤੇ ਹੂੰ, ਸਾਡਾ ਬਜਟ ਘਾਟਾ ਪਿਛਲੀ ਵਾਰ ਨਾਲੋਂ 46% ਵੱਧ ਰਿਹਾ। ਹੂੰ, ਇਸ ਮਾਮਲੇ 'ਚ ਵੀ ਅਸੀਂ ਖਾਸੇ ਮੂਹਰੇ ਹਾਂ ਬਾਕੀ ਸੂਬਿਆਂ ਤੋਂ ਤੇ ਹੂੰ, ਨਤੀਜਾ ਫਿਰ ਕਹਿੰਦੇ ਕਿ ਜਦੋਂ ਬਜਟ ਘਾਟਾ ਵਧੇ ਹੂੰ, ਤੇ ਤਾਂ ਫਿਰ ਲੋਨ ਦੀ ਕਿਸ਼ਤ ਭਾਰੀ ਹੋ ਜਾਂਦੀ ਆ। ਤੁਹਾਨੂੰ ਸੂਬਾ ਚਲਾਉਣ ਲਈ, ਸੂਬੇ ਦੇ ਕੰਮ ਚਲਾਉਣ ਲਈ ਲੋਨ ਲੈਣਾ ਪੈਂਦਾ। ਇਹ ਆਰਬੀਆਈ ਦੇ ਅੰਕੜੇ ਕਹਿੰਦੇ ਨੇ। ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ, ਬੰਗਾਲ ਵਰਗੇ ਸੂਬੇ ਅਜਿਹੇ ਨੇ ਜਿਨ੍ਹਾਂ ਦੀ ਕਮਾਈ ਦਾ 35% ਤੱਕ 20 ਤੋਂ ਲੈ ਕੇ 35% ਤੱਕ ਫ੍ਰੀ ਵੇਜ ਜਾ ਰਿਹਾ ਪੈਸਾ, ਕਿਸ਼ਤਾਂ ਤਾਰਨ 'ਚ ਜਾ ਰਿਹਾ। ਆ ਲਓ ਜੀ, ਕਹਿੰਦੇ ਚੋਣ ਮੌਸਮ ਸਿਰ ਤੇ ਆ। ਚੋਣਾਂ ਦੇ ਦਿਨ ਨੇ 5 ਸੂਬਿਆਂ ਦੀ ਚੋਣਾਂ, ਉਹ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ। ਇਹ ਇਸ ਲਈ ਕਹਿੰਦੇ ਕਿ ਆਹ ਮੁਫਤ ਯੋਜਨਾਵਾਂ ਦੇ ਐਲਾਨ ਤੁਹਾਨੂੰ ਫਿਰ ਸਾਹਮਣੇ ਆਉਣੇ ਆ। ਹਰਿਆਣੇ 'ਚ ਹਾਲ ਹੀ 'ਚ ਸਾਹਮਣੇ ਆਇਆ ਕਿ ਸਾਰੀਆਂ ਕਲੋਨੀਆਂ ਕਰ ਦਿਓ ਲੀਗਲ, ਸਾਰਾ ਪੁਰਾਣਾ ਬਕਾਇਆ ਉਹਨਾਂ ਦਾ ਕਰ ਦਿਓ ਮਾਫ। ਇਹ ਵੋਟਾਂ ਲੈਣ ਦੀ ਰਾਜਨੀਤੀ ਹੈ ਨਾ। ਹਾਂਜੀ ਹਾਂਜੀ। ਕੱਲ ਤੱਕ ਜੋ ਇਲੀਗਲ ਸੀ ਅੱਜ ਜੋ ਲੀਗਲ ਹੋ ਜਾਂਦਾ। ਸਾਰਿਆਂ ਨੂੰ ਪਤਾ ਹੁੰਦਾ ਕਿ ਕੱਟ ਲੋ ਕਲੋਨੀਆਂ, ਵੋਟਾਂ ਆਉਣ ਤੋਂ ਪਹਿਲਾਂ ਠੀਕ ਹੋਈ ਜਾਣੀਆਂ। ਸੋ ਚੋਣ ਮੌਸਮ ਆਉਣ ਦੇ ਨਾਲ ਕਹਿੰਦੇ ਮੁਫਤ ਯੋਜਨਾਵਾਂ ਦਾ ਫੇਰ ਹੜ ਆਉਣਾ ਜੀ। ਪਰ ਇਹਦੇ ਵਿੱਚ ਇਹ ਸੱਚਾਈ ਆ ਕਿ ਪੰਜਾਬ 'ਚ, ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, ਪੱਛਮੀ ਬੰਗਾਲ 'ਚ, ਆਂਧਰਾ ਪ੍ਰਦੇਸ਼ 'ਚ ਸੂਬੇ ਦੇ ਟੈਕਸ ਦੀ ਜਿਹੜੀ ਕੁੱਲ ਕਮਾਈ ਆ ਹਾਂਜੀ ਉਹਦਾ 35% ਤੱਕ ਪੈਸਾ ਜਿਹੜਾ ਉਹ ਯੋਜਨਾਵਾਂ ਦੇ ਉੱਤੇ, ਫ੍ਰੀ ਵਾਲੀਆਂ ਮੁਫਤ ਯੋਜਨਾਵਾਂ ਉੱਤੇ ਖਰਚ ਹੁੰਦਾ ਜੀ। ਕੁੱਲ ਕਮਾਈ ਦਾ 35% ਪੈਸਾ ਸਾਡਾ ਇਸ ਕੰਮਾਂ ਲਈ ਚਲਾ ਜਾਂਦਾ। ਇਹ ਤੋਂ ਅੱਗੇ ਆ ਜਾਓ। ਪੰਜਾਬ 35.4% ਦੇ ਨਾਲ ਇਸ ਸੂਚੀ ਦੇ ਵਿੱਚ, ਇਸ ਲਿਸਟ 'ਚ ਟੌਪ ਤੇ ਆ, ਜਿਹਦਾ ਕੁੱਲ 100 ਰੁਪਏ ਚੋਂ 35 ਰੁਪਇਆਂ ਤੋਂ ਵੱਧ ਪੈਸੇ ਸਾਡੇ ਮੁਫਤ ਯੋਜਨਾਵਾਂ ਦੇ ਉੱਤੇ ਖਰਚ ਹੋ ਜਾਂਦੇ ਨੇ। ਇਹ ਤੋਂ ਅੱਗੇ ਕਹਿੰਦੇ ਜੀ ਮੱਧ ਪ੍ਰਦੇਸ਼ ਦੀ ਹਿੱਸੇਦਾਰੀ 28% ਆ ਜੀ। ਰਾਜਸਥਾਨ ਦੀ ਹਿੱਸੇਦਾਰੀ ਖਾਸੀ ਘੱਟ ਆ, ਉਹਦੀ 8% ਆ। ਜਦੋਂ ਕਿ ਮਤਲਬ ਕਿ ਝਾਰਖੰਡ ਵਰਗੇ ਸੂਬੇ ਵੀ ਇਸ ਮਾਮਲੇ 'ਚ ਅੱਗੇ ਨੇ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੀ ਵੀ, ਉਹਦੀ ਵੀ 30% ਦੇ ਲਗਭਗ ਜਾਂਦੀ ਹੈ। ਝਾਰਖੰਡ ਦੀ 26% ਜਾਂਦੀ ਆ। ਪੱਛਮੀ ਬੰਗਾਲ ਦੀ 23% ਕਮਾਈ ਇਸ ਮਾਮਲੇ 'ਚ ਚਲੀ ਜਾਂਦੀ ਆ। ਕੇਰਲਾ ਇਸ ਮਾਮਲੇ 'ਚ ਕਾਫੀ ਠੀਕ ਆ। ਪਰ ਦੂਸਰੇ ਪਾਸੇ ਦੂਜਾ ਪਹਿਲੂ ਇਹਦਾ ਇਹ ਖੜਾ ਕਿ ਭਾਈ ਸਾਡਾ ਜਿਹੜਾ ਪੈਸਾ ਹੈ ਉਹਦਾ ਬਜਟ ਘਾਟਾ ਕਿਉਂ ਵੱਧ ਰਿਹਾ। ਕੁੱਲ ਆਮਦਨ ਦਾ ਪੈਸਾ ਮੁਫਤ ਯੋਜਨਾਵਾਂ 'ਚ ਖਰਚ ਹੋਊਗਾ, ਕੁੱਲ ਆਮਦਨ ਦਾ ਪੈਸਾ ਸਿਰਫ ਵਿਆਜ ਦੀ ਕਿਸ਼ਤ ਤਾਰਨ 'ਚ ਖਰਚ ਹੋਊਗਾ, ਤਾਂ ਉਸ ਥਾਂ ਤਾਂ ਖਰਚੇ ਨਹੀਂ ਹੋਣਾ ਜਿਹਦੇ ਨਾਲ ਆਮਦਨ ਦਾ ਵਾਧਾ ਹੋਣਾ। ਪੈਸੇ ਨੇ ਉਹ ਸਰਕਲ 'ਚ ਘੁੰਮਣਾ ਹੀ ਨਹੀਂਗਾ ਕਿ 10 ਤੋਂ 20, 20 ਤੋਂ 30, 30 ਤੋਂ 40 ਬਣਨਾ, ਤੇ ਫਿਰ ਬਜਟ ਘਾਟਾ ਤਾਂ ਵਧਣਾ ਹੀ ਵਧਣਾ। ਪੰਜਾਬ ਦਾ 2022 ਤੇ 2023 ਦਾ ਬਜਟ ਘਾਟਾ 23,835 ਕਰੋੜ ਹੈ ਜੀ। 23,835 ਮਤਲਬ ਕਿ ਕਰੋੜ ਦਾ ਸਾਡਾ ਬਜਟ ਘਾਟਾ। ਇਹ 2022-23 ਦਾ। ਠੀਕ ਹੈ। ਤੇ ਜਿਹੜਾ ਅੰਕੜੇ ਖਰਚੇ ਦਾ ਹਿਸਾਬ ਅੰਕਲਨ ਦੱਸਦਾ, ਉਹ ਦੱਸਦਾ ਹੈ ਕਿ 2023-24 ਦੇ ਵਿੱਚ ਇਹ ਬਜਟ ਘਾਟਾ 34,700 ਕਰੋੜ ਹੋ ਜਾਣਾ ਜੀ। 23,000 ਵਾਲਾ ਸਿੱਧਾ 34,000 ਤੇ ਜਾਣਾ। ਇਹ 46% ਵਾਧਾ ਹੋਣਾ ਇਹਦੇ ਵਿੱਚ ਜੀ। ਸੋ ਕਹਿੰਦੇ ਜਦੋਂ ਦਿੱਲੀ, ਕਰਨਾਟਕ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਪੰਜਾਬ ਜੀ ਇਹ 7 ਸਾਲਾਂ ਦੇ ਵਿੱਚ 1.39 ਲੱਖ ਕਰੋੜ ਮੁਫਤ ਯੋਜਨਾਵਾਂ ਦੇ ਉੱਤੇ ਖਰਚ ਚੁੱਕੇ ਨੇ। 1.39 ਲੱਖ ਕਰੋੜ। ਤੇ ਪੰਜਾਬ ਦਾ ਬਜਟ ਘਾਟਾ 46% ਵੱਧ ਜਾਣਾ, ਜਿਹਦਾ ਬਿਜਲੀ ਸਬਸਿਡੀ ਦਾ ਘਾਟਾ 1 ਸਾਲ ਦੇ ਵਿੱਚ 50% ਵੱਧ ਗਿਆ ਸਾਡਾ। ਮਤਲਬ ਬਿਜਲੀ ਸਬਸਿਡੀ 1 ਸਾਲ ਦੇ ਵਿੱਚ 50% ਵੱਧ ਗਈ।
20,200 ਕਰੋੜ ਰੁਪਈਆ ਸਾਡਾ ਇਸ ਕੰਮ ਲਈ ਜਾ ਰਿਹਾ। ਔਰ ਤੁਹਾਡੇ ਧਿਆਨ ਚ ਹੋਣਾ ਇਸੇ ਪ੍ਰੋਗਰਾਮਾਂ ਚ ਆਪਾਂ 18,000 ਕਰੋੜ ਦਾ ਹਿਸਾਬ ਲਾਉਂਦੇ ਰਹੇ ਕਿ ਬਿਜਲੀ ਦੀ ਖਪਤ ਜਿਹੜੀ ਹੁਣ 0% ਦੇ ਹਵਾਲੇ ਨਾਲ ਆ, ਉਹਦਾ ਜਿਹਨੂੰ ਸਾਡਾ ਪੈਸਾ ਜਾਣਾ ਉਹ 18,000 ਕਰੋੜ ਤੱਕ ਜਾਣਾ। ਔਰ ਹੁਣ ਪਤਾ ਲੱਗ ਰਿਹਾ ਜੀ ਇਹ ਇੱਕ ਸਾਲ 'ਚ 50% ਵੱਧ ਗਈ, 20,000 ਕਰੋੜ ਜਿਹੜੀ 10,000 ਕਰੋੜ ਦੇ ਲਗਭਗ ਸੀ 20,200 ਕਰੋੜ ਤੇ ਹੋ ਗਈ। ਸੋ ਇਹ ਸਥਿਤੀ ਤੋਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਸਾਡਾ 35% ਕਮਾਈ ਦਾ ਪੈਸਾ ਮੁਫਤ ਯੋਜਨਾਵਾਂ ਤੇ ਜਾਣਾ, ਸਾਡਾ ਅੱਧੀ ਕਮਾਈ ਸਾਡੀ ਵਿਆਜਾਂ 'ਚ ਉਤਰ ਜਾਣੀ, ਤੇ ਇੱਧਰ ਸਬਸਿਡੀਆਂ ਦੇ ਮਾਮਲੇ ਦੇ ਵਿੱਚ ਸਾਡੇ ਅਦਾਇਗੀ ਦਾ ਵਧਣਾ ਤੇ ਬਜਟ ਘਾਟਾ ਸਾਡਾ 46% ਵਧਣਾ। ਨਤੀਜਾ ਪੰਜਾਬ ਨੂੰ ਹੋਰ ਲੋਨ ਲੈਣਾ ਪੈਣਾ, ਪੰਜਾਬ ਨੂੰ ਹੋਰ ਕਰਜ਼ਈ ਹੋਣਾ ਪੈਣਾ ਸੂਬੇ ਨੂੰ ਚਲਾਉਣ ਲਈ। ਜਦੋਂ ਬਜਟ ਘਾਟਾ ਵੱਧਦਾ, ਮਾਹਰ ਕਹਿੰਦੇ ਤਾਂ ਸੂਬੇ ਦਾ ਜ਼ਿਆਦਾ ਖਰਚਾ ਆਉਂਦਾ ਤੇ ਜ਼ਿਆਦਾ ਖਰਚਾ ਲੈਣ ਦੇ ਲਈ ਫਿਰ ਜ਼ਿਆਦਾ ਕਰਜ਼ਾ ਚੱਕਣਾ ਪੈਂਦਾ, ਤੇ ਇਸ ਲਈ ਪੰਜਾਬ ਦਾ ਹੋਰ ਕਰਜ਼ਈ ਹੋਣਾ ਤੈਅ ਆ। ਇਹ ਫਿਕਰਮੰਦੀ ਜੀ। ਪਰ ਇਹ ਤਾਂ ਇਹ ਦਾਅਵਾ ਕਰਕੇ ਆਏ ਸੀ ਨਾ ਸ਼ਰਮਾ ਜੀ ਕਿ ਇੰਨੇ 1000 ਕਰੋੜ ਇੱਧਰੋਂ ਆ ਜਾਣਾ, ਇੰਨੇ 1000 ਕਰੋੜ ਇੱਧਰੋਂ ਆ ਜਾਣਾ। ਕਾਗਜ਼ ਤੇ ਲਿਖਣਾ ਤੇ ਕਮਾ ਕੇ ਲਿਆਉਣਾ ਬਹੁਤ ਫਰਕ ਹੁੰਦਾ, ਬਹੁਤ ਫਰਕ ਹੁੰਦਾ। ਉਡਾਉਣਾ ਬਹੁਤ ਆਸਾਨ ਹੈ, ਔਰ ਉਹ ਵੀ ਤਦੋਂ ਜਦੋਂ ਤੁਸੀਂ ਹਵਾ ਚੁੜਦੇ ਹੋ। ਜੀ ਜੀ।